ਹੁਣ ਮੈਨੂੰ ਨਹੀਂ ਪਤਾ ਉਹ ਜਿਹੜਾ ਨਹੀਂ ਨਾ ਉਹਦੇ ਚ ਕੁੜੀ ਆ। ਹਾਂਜੀ ਅੱਛਾ ਮੈਂ ਕਿਹਾ ਓਏ ਆ ਬਈ ਆ ਜਿਹੜਾ ਕੰਮ ਨਹੀਂ ਲਿਆ ਨੇ ਚਾਰ ਨੇ ਗਲਤ ਟਾਈਮ ਪੁੱਛ ਲਿਆ ਮੈਂ ਕਿਵੇਂ ਦਾ ਲੱਗਦਾ ਵੇ ਮੱਖੀ ਨੂੰ ਪਤਾ ਹੁੰਦਾ ਕਿ ਮੈਂ ਪੀਲੀ ਸ਼ਰਟ ਤੇ ਬਹਿਣਾ। ਅੱਛਾ ਤੂੰ ਦੀ ਕਫ ਵੀ ਚੈੱਕ ਕਰ, ਕਫਾ ਦੇ ਵਿੱਚੋਂ ਵੀ ਨੀਲੀ ਨਿਕਲਦੀ ਆ। ਇਹ ਇਹਨਾਂ ਦੇ ਫੈਸ਼ਨ ਦਾ ਹਿਸਾਬ ਲਾ। 6 ਮਹੀਨੇ ਸ਼ੈਂਪੂ ਯੂਜ਼ ਕਰਦੇ ਆ, ਉਸ ਤੋਂ ਬਾਅਦ ਫਿਰ ਮੈਨੂੰ ਤਸਵੀਰ ਭੇਜ ਦੇਗਾ। ਦੇਖੋ ਆ ਦੇਖੋ ਬੰਦੇ ਨੇ ਭੇਜੀ ਆ, ਆ ਦੇਖੋ ਪਤਾ ਜੀ ਮੈਂ ਦੇ ਇਹ ਤੇਰੀ ਤਾਂ ਇਹ ਉਹ ਕਹਿੰਦਾ 6 ਮਹੀਨੇ ਤੋਂ ਪਹਿਲੇ ਬਿਲਕੁਲ ਬੇੜਾ ਗਰਕ ਹੋ ਗਿਆ ਸੀ, ਏਡੇ ਹੋ ਗਏ ਸੀ। ਦੋਸਤੋ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਿਆਰੇ ਚੈਨਲ ਤੇ। ਤੋਂ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਸੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਸਜਾਜ ਜਾਨੀ ਅਫੀਸ਼ੀਅਲ ਚੈਨਲ ਤੋਂ, ਨਾਲ ਉਹਨਾਂ ਦੀ ਸਾਰੀ ਟੀਮ ਆ। ਸੋ ਇਹ ਟੀ ਟਾਈਮ ਆ ਜੀ ਉਹਨਾਂ ਦਾ, ਜਿਹਦੇ ਵਿੱਚ ਜੁਗਤਾ ਕਰਦੇ ਨੇ ਤੇ ਹਾਸਾ ਮਖੌਲ ਬੰਨ੍ਹਦੇ ਨੇ। ਬਹੁਤ ਸੋਹਣੀਆਂ ਵੀਡੀਓ ਇਹਨਾਂ ਦੀ ਲੱਗ ਰਹੀਆਂ ਨੇ, ਸਾਨੂੰ ਡਿਮਾਂਡ ਬਹੁਤ ਆ ਰਹੀ ਇਸ ਵੀਡੀਓ ਦੀ। ਸੋ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਸਜਾਜ ਜਾਨੀ ਦੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ। ਤੇ ਨਾਲ ਦੀ ਨਾਲ ਸ਼ੇਅਰ ਵੀ ਕਰਿਆ ਕਰੋ ਵੀਡੀਓ ਸਾਰੀਆਂ ਨੂੰ, ਤਾਂ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ, ਚੰਗੀ ਲੱਗੀ ਨਹੀਂ ਲੱਗੀ, ਕਮੈਂਟ ਜ਼ਰੂਰ ਕਰਿਆ ਕਰੋ। ਤੇ ਆ ਜਾਓ ਅੱਜ ਦੀ ਵੀਡੀਓ ਤੁਹਾਨੂੰ ਦੱਸਦੇ ਹਾਂ ਟਾਈਟਲ ਕੀ ਹੈ ਜੀ। ਟਾਈਟਲ ਹੈਗਾ ਜੀ ਫੈਸਲਾਬਾਦੀ ਜੁਗਤੇ ਇਨ ਟੀ ਟਾਈਮ ਸ਼ੋ, ਸਜਾਜ ਜਾਨੀ ਫਨੀ ਵੀਡੀਓ। ਤੇ ਟਾਈਮ ਨਹੀਂ ਖਰਾਬ ਕਰਨਾ ਜੀ, ਜਿਹੜੇ ਦੋਸਤ ਅੱਜ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ। ਸਾਡਾ ਵਲੌਗਿੰਗ ਚੈਨਲ ਹੈਗਾ ਜੀ ਗਗਨਪ੍ਰੀਤ ਵਲੌਗਸ। ਸੋ ਜਿਹਦੇ ਉੱਤੇ ਵਲੌਗਸ ਆਉਂਦੇ ਰਹਿੰਦੇ ਨੇ ਸਾਡੇ, ਜ਼ਰੂਰ ਚੈੱਕ ਕਰਿਆ ਕਰੋ ਜਾ ਕੇ, ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆ ਜਾਓ ਕਰਦੇ ਹਾਂ ਵੀਡੀਓ ਸਟਾਰਟ। ਇੱਕ ਦਿਨ ਛੱਡ ਕੇ ਚਲੇ ਜਾਣਾ ਸਾਰਿਆਂ ਨੇ, ਇੱਕ ਦਿਨ ਬਾਅਦ ਟੀ ਟਾਈਮ ਹੁੰਦਿਆ। ਸਾਡੇ ਨਾਲ ਮੁਦੱਸਰ ਸਾਹਿਬ ਆਏ ਨੇ, ਸਾਡੇ ਮਹਾਨ ਗੈਸਟ। ਇਹਨਾਂ ਦੀ ਜਿਨ੍ਹਾਂ ਦੇ ਸਿਰ ਤੇ ਵਾਲ ਜ਼ਰਾ ਨਵਾਜ਼ੀ ਆ ਕਿ ਇਹ ਆਪਣਾ ਕੀਮਤੀ ਟਾਈਮ ਦੇ ਵਿੱਚੋਂ ਥੋੜਾ ਟਾਈਮ ਕੱਢ ਕੇ ਸਾਡੇ ਨਾਲ ਆ ਜਾਂਦੇ ਨੇ। ਜਨਾਬ ਸਾਡੇ ਨਾਲ ਕਾਲੂ ਸਾਹਿਬ, ਸਾਡੇ ਨਾਲ ਮੌਕਾ ਪੈ। ਇਹ ਬਸ ਮੈਂ ਹੁਣ ਇੰਤਜ਼ਾਰ ਚ ਵੀ ਕਦੋਂ ਮੇਰੀ ਗੱਲ ਫੜਦਾ, ਤੇ ਉਸ ਤੋਂ ਬਾਅਦ ਫਿਰ ਸਾਰਾ ਸ਼ੋਅ ਇਹਦਾ ਹੀ ਹੈ। 1 2 3 4 5 6 ਅਸੀਂ ਫਾਰਗ ਆਇਆ ਸੀ, ਤੇ ਪਿਛਲੇ ਸ਼ੋਅ 'ਚ ਬੜੀ ਮੁਸ਼ਕਿਲ ਨਾਲ ਡੱਕਿਆ ਸੀ। ਅੱਛਾ ਵੇਖਿਆ ਨਾ ਕੀ ਕਰਦਾ ਆ, ਬੋਲੀ ਜੇ ਇਹਨੂੰ ਬੋਲਣ ਦਿਓ। ਜਦੋਂ ਚੁੱਪ ਕਰੇਗਾ ਉਦੋਂ ਕੀੜੇ ਕੱਢੇਗਾ ਤੁਹਾਡੀਆਂ ਜੁਗਤਾਂ 'ਚ ਵੀ, ਕਿਉਂਕਿ ਤੁਹਾਨੂੰ ਤੁਸੀਂ ਬੋਲਣ ਨਹੀਂ ਨਾ ਦੇ ਰਹੇ। ਉਦੋਂ ਕੀੜੇ ਕੱਢੇਗਾ ਮੌਲ ਲੱਗੀ ਅਸਤਾਰ ਨੂੰ ਦਵਾਵਾਂ ਦੇ ਕੱਖ ਨਹੀਂ। ਅੱਜ ਚਮਕੋ ਕੱਢ ਕੇ ਆਏ, ਗੁੱਡ ਲੁੱਕ ਲੱਗਣ ਦੇ। ਨਹੀਂ ਨਹੀਂ ਓਏ ਕੋਈ ਕਲਰ ਸ਼ਲਰ ਕਰ, ਸਾਰਿਆਂ ਦਾ ਇਦਾਂ ਦਾ ਹਿਸਾਬ ਨਹੀਂ ਕਾਪੀ ਕਾਰ ਹੀ ਨਹੀਂ ਹਾਲੇ ਤੱਕ। ਉਸਤਾਦ ਜੀ ਲੇਕਿਨ ਵੈਲ ਡਰੈਸ ਇੱਧਰ ਚੈੱਕ ਕਰੋ ਕਿ ਅਨੁਸਾਰ ਨਹੀਂ ਬਣਦੀ ਤੇਰੀ ਇਹੀ ਸੀ। ਕਿਉਂ ਜੀ? ਇਹ ਪੀਲਾ ਰੰਗ, ਅੰਦਰੋਂ ਕਾਲੀ ਕੋਟੀ ਪਾਈ, ਉੱਤੋਂ ਕਾਲਾ ਮੂੰਹ ਤੇ ਪੀਲੇ ਸ਼ਰਟ। ਇਹ ਥੱਲੋਂ ਪਾਉਣ ਵਾਲੀ ਸ਼ਰਟ ਆ ਜਿਹੜੀ ਤੂੰ ਨਹੀਂ ਜਿਹੜੀ ਥੱਲਿਓ ਪਾਈ ਉਹ ਉੱਤੋਂ ਪਾਉਣ ਵਾਲੀ ਸੀ। ਇਹ ਸ਼ਰਟ ਇਹਨੇ ਲਈ ਨਹੀਂ, ਇਹਨੇ ਕੋਈ ਆਨਲਾਈਨ ਚੀਜ਼ ਮੰਗਾਈ, ਉਹਦਾ ਛਾਪਰ ਦਾ ਡਿਜ਼ਾਈਨ ਸੀ। ਇਹ ਜਾ ਕੇ ਕੱਪੜਾ ਉਹਦੇ ਨਾਲ ਦਾ ਲੱਭ ਕੇ ਲਿਆ। ਇਹ ਲੱਗਦਾ ਨਹੀਂ ਜਲਸੇ ਚ ਦੂਰ ਫੁੱਲ ਰਾਸ਼ ਵੀ ਪਛਾਣੇ ਜਾਂਦੇ, ਉਹ ਤਾਂ ਖੜਾ 2.5 ਲੱਖ ਬੰਦੇ ਦੇ ਵਿੱਚੋਂ ਜਿਹੜਾ ਜਲਸਾ ਕਰ ਰਿਹਾ ਹੁੰਦਾ, ਯਾਰ ਇਹ ਮੁੰਡੇ ਨੂੰ ਚਾਰ ਨੇ ਗਲਤ ਟਾਈਮ ਪੁੱਛ ਲਿਆ ਮੈਂ ਕਿਵੇਂ ਦਾ ਲੱਗਦਾ ਵੇ ਮੱਖੀ ਨੂੰ ਪਤਾ ਹੁੰਦਾ ਕਿ ਮੈਂ ਪੀਲੀ ਸ਼ਰਟ ਤੇ ਬਹਿਣਾ। ਅੱਛਾ ਤੂੰ ਦੀ ਕਫ ਵੀ ਚੈੱਕ ਕਰ, ਕਫਾ ਦੇ ਵਿੱਚੋਂ ਵੀ ਨੀਲੀ ਨਿਕਲਦੀ ਆ। ਇਹ ਇਹਨਾਂ ਦੇ ਫੈਸ਼ਨ ਦਾ ਹਿਸਾਬ ਲਾ। ਉਹਦੇ 2 ਸ਼ਰਟਾਂ ਪਾਈਆਂ ਨੇ, ਇੱਕ ਉਤਲੀ ਲਾ ਕੇ ਫਿਰ ਅਗਲਾ ਟੀ ਟਾਈਮ ਕਰਦਾ। ਤਾੜੀ ਯਾਰ ਅੱਜ ਸਹੀ ਪਛਾਣਿਆ। ਇਹਦਾ ਕभी यूनिवर्थ का नाम सुने? ਓਏ ਯਾਰ ਯੂਨੀਵਰਥ ਹੋਵੇ ਭਾਵੇਂ ਦੁਨੀਆ ਦਾ ਆਖਰੀ ਬ੍ਰਾਂਡ ਹੋਵੇ, ਉਹਦੀ ਸ਼ਰਟ ਤੇ ਥੱਲੇ ਉਹ ਤੋਂ ਮਾੜੀ ਕੋਟੀ ਪਾ ਕੇ ਤੋਂ ਸ਼ਰਟ ਪਾ ਲਾ, ਯੂਨੀ ਤੇ ਵਰਥ ਉਹਦੇ ਤੇ ਲੋ ਵੀ ਬ੍ਰਾਂਡ ਆ। ਨਹੀਂ ਨਹੀਂ ਉੱਤੋਂ ਨਹੀਂ ਬਰਦਾਸ਼ਤ ਹੋ ਰਿਹਾ। ਇਹਨੂੰ ਕਦੀ ਟ੍ਰੇਨ 'ਚ ਬਰਥ ਨਹੀਂ ਮਿਲਿਆ, ਕਹਿੰਦਾ ਯੂਨੀਵਰਥ। ਉਹ ਵੀ ਖੋਲ ਦੇ ਬਟਨ। ਤੇ ਅਲਮਾਰੀ ਭਰੀ ਪਈ ਹੋਵੇ ਨਾ ਕੱਪੜੇ ਨੂੰ, ਤੇ ਆ ਦਰਵਾਜ਼ਾ ਖੋਲ ਕੇ ਮੇਰੀ ਪੀਲੀ ਸ਼ਰਟ ਕਿੱਥੇ? ਸਭ ਤੋਂ ਪਹਿਲੇ ਉਹ ਹੁੰਦਾ ਸਾਡਾ। ਚਲੋ ਗੱਲ ਮੁੱਕੀ। ਬਾਜੀ ਐ ਵੀ ਦੇਖੋ, ਇੱਥੇ ਹੱਥ ਪਾਓ ਭਾਵੇਂ। ਲੈ ਅੱਛਾ ਕੋਟੀ ਪਾਈ ਥੱਲਿਓ, ਕੋਟੀ ਦੇ ਉੱਤੋਂ ਸ਼ਰਟ ਪਾਈ ਆ। ਉਹ ਜੀ ਓਏ ਮੈਂ ਲੱਗਦਾ ਵੀ ਚੌਸਾ ਕਾਮੇਡੀਅਨ ਆ। ਭਾਈ ਕਹਿੰਦੇ ਨਾ ਬਾਜੀ ਇਹਦਾ ਡਰੈਸ ਡਰੈਸ ਨਹੀਂ ਲਿਖਦਾ ਸ਼ਰਟ ਤੇ, ਫੁੱਲ ਰਸ਼ ਦੇ ਵਿੱਚ ਵੀ ਇਹਨੂੰ ਇਹਦੀ ਸ਼ਰਟ ਚੁੱਕ ਕੇ ਫੜਾਉਂਦਾ। ਦੇਖਦਾ ਵੀ ਨਹੀਂ। ਅੱਛਾ ਆ ਲੈ ਤੂੰ ਸ਼ੇਪ ਕਰਾ ਕੇ ਨਾਈ ਨੂੰ ਕਹਿੰਦਾ ਹਲਕਾ ਜਿਹਾ ਮੂਲਾਲ ਮਾਰ ਦੇ ਕਰ। ਸ਼ਰਟਾਂ ਵਾਲੀ ਦੁਕਾਨ ਤੇ ਜਾਂਦਾ ਵਾ, ਤੇ ਹਾਲੇ ਅੰਦਰ ਵੜਦਾ ਹੀ ਆ। ਤੇ ਜ਼ਿੰਦਗੀ 'ਚ ਪਹਿਲੀ ਵਾਰੀ ਦੁਕਾਨ 'ਚ ਗਿਆ ਹੁੰਦਾ, ਉਹ ਵੜਦਾ ਹੀ ਅੰਦਰ ਵੜਦਾ ਹੀ ਇੱਕ ਸ਼ਰਟ ਪੈਕ ਕਰਕੇ ਹੁੰਦਾ ਸਾਰਾ। ਗਰੀਬ ਬੰਦਿਆਂ ਦੇ ਲਾਗੇ ਡਰੈਸਿੰਗ ਕਰਕੇ ਬਹਿ ਜਾਓ, ਇਹ ਕੁਛ। ਓਏ ਕਿਹੜੀ ਦਾਸੀ, ਉਹ ਤੇਰੇ ਕਫਾਂ ਦੇ ਵਿੱਚੋਂ ਕੋਟੀ ਪਾਪਾ ਨਾ ਬਾਜੀ ਬੰਗਲਾਦੇਸ਼ ਦਾ ਸ਼ੋਖਾ ਲੱਗਣ ਡਿਆ। ਗਾਰਮੈਂਟ ਦੀ ਦੁਕਾਨ 'ਚ ਬਣਨ ਲੱਗਾ ਸਟੈਚੂ, ਇਹ ਕਹਿੰਦਾ ਐ ਲਾਦਾ ਭਾਜੀ। ਅੱਛਾ ਐਂਡ ਦੀ ਸ਼ਰਟ ਪਾ ਕੇ ਬੰਦਾ ਮਹਿੰਦੀ 'ਚ ਵੜਿਆ ਨਾ, ਬਜ਼ੁਰਗ ਵੇਖ ਕੇ ਕੋ ਕਾਕਾ ਖੁਸਰੇ ਤੂੰ ਲਿਆ ਨਾ। ਨਹੀਂ ਰੰਗ ਤੂੰ ਕਿਉਂ ਪਸੰਦ? ਤੂੰ ਆਪਣੇ ਮੂੰਹ ਦੇ ਟੋਟਲ ਮੁਖਾਲਫ ਰੰਗ ਇਹ ਦੇ ਨਾ ਹੁਣ ਇਹ ਦੇ
ਇਹ ਤੇਰੇ ਤੋਂ ਵੀ ਬੁਰਾ ਲੱਗਣ ਡਿਆ ਲੇਕਿਨ ਮਹਿਸੂਸ ਨਹੀਂ ਹੋ ਰਿਹਾ। ਮਹਿਸੂਸ ਨਹੀਂ ਹੋ ਰਿਹਾ। ਉਹ ਪੀਲੀ ਸ਼ਰਟ ਪਾ ਕੇ ਤੇ ਆ ਬੈਲ ਮੁਝੇ ਮਾਰ। ਉਸਤਾਦ ਜੀ ਉਹਦੀ ਸ਼ਖਸੀਅਤ ਤੇ ਇਹੀ ਮੈਚ ਕਰਦਾ। ਤੁਹਾਡੀ ਵੀ ਜਿਹੜੀ ਸ਼ਖਸੀਅਤ ਤੇ ਸੂਟ ਕਰਦੀ ਸੀ ਨਾ ਚੀਜ਼, ਇਹਨੂੰ ਧੋ ਲਓ। ਆ ਦੇਖੋ ਅੱਲਾ ਮਾਫੀ ਉਸਤਾਦ ਜੀ ਡਰਾਈ ਕਲੀਨ ਕਸਮ ਵਾਲੀ ਗੱਲ ਜੋ 19000 ਰੁਪਏ ਦੀ ਜੇ। ਅੱਛਾ ਤੁਹਾਨੂੰ ਪਲੇਨ ਸ਼ਰਟ ਪਾਈ ਤੁਸੀਂ ਬੈਂਕ ਵਾਲਾ ਚੁੱਕਤਾ ਕਰਦੇ ਚੁੰਡੇ ਦੇ ਬੂਟ ਪਾਏ ਭਾਈ ਫੈਸਲ ਨੇ ਪਾਈ ਹੈ ਪੱਪੀ ਦੇ ਫੁੱਲ ਬ੍ਰਾਂਡਡ। ਅੱਛਾ ਤੇ ਨਸੀਰ ਫੁੱਟੀ ਭਾਈ ਨਾਲ ਕਾਲਾ ਫਤੇ ਫਿਰਦੇ ਭਾਈ ਫੈਸਲ ਆ ਗੱਲ ਪੂਰੀ ਸੁਣ ਲੱਗ ਰਹੀ ਹੈ। ਚੁੰਝ ਵਾਲੇ ਬੂਟ ਪਾਏ ਤੇ ਨਸੀਰ ਫੁੱਟੀ। ਚੁੰਝ ਵਾਲੇ ਬੂਟ ਹੈਸ਼ ਪੱਪੀ ਦੇ ਕਿਹੜੇ ਹੁੰਦੇ? ਚੁੰਝ ਇਥੋਂ ਸਾਹ ਦਾ ਚੁੰਝ ਵਾਲਾ ਨਹੀਂ ਬਿਲਕੁਲ ਬਿਲਕੁਲ ਤਿੱਖੇ। ਅੱਛਾ ਹੈਸ਼ ਪੱਪੀ ਤੇ ਕਹਿੰਦਾ ਚੁੰਝ ਵਾਲੇ ਬੂਟ ਪਾਏ ਤੇ ਨਸੀਰ ਫੁੱਟੀ ਤੇ ਨਲਕਾ ਲੱਗ ਨਲਕਾ ਕਿਉਂ ਸਿਰ ਚ ਪਾਣੀ ਪਾਉਂਦਾ? ਸਿਰ ਚ ਪਾਣੀ ਨਵੀਂ ਜੁੱਤੀ ਲਈ ਹੈ ਭਾਈ ਫੈਸਲ ਨੇ ਸਿੱਧੀ ਇਹਦੇ ਮੂੰਹ ਤੇ ਮਾਰਦੀ ਕਟਾਈ ਤੇਰੇ ਮੂੰਹ ਤੋਂ ਕਰ ਭਾਈ ਫੈਸਲ ਕੇ ਬੰਦੇ ਨਾ ਖੁਸਰੇ ਦਾ ਬਲੀਚ ਕਰਕੇ ਕੁਝ ਪੀੜਾ ਖਾ ਰਹੇ ਹੁੰਦੇ ਖੁਸਰੇ ਨੂੰ ਵੇਖ ਕੇ ਕਹਿੰਦਾ ਮੇਰਾ ਕਾਸ਼ੀ ਜਵਾਨ ਹੋ ਗਿਆ। ਨਵੀਂ ਜੁੱਤੀ ਲੈਣਗੇ ਤੂੰ ਕਹਿੰਦਾ ਨਰਮ ਜੀ ਦਿਖਾ ਮੇਰੇ ਪੈੜੀਆਂ ਹੁੰਦੀਆਂ ਵਾ। ਨਵੀਂ ਜੁੱਤੀ ਲਈ ਪਿੱਛੇ ਹੈਂਡਲ ਲਵਾਤਾ ਕਹਿੰਦਾ ਬੇਗਮ ਨੂੰ ਆਸਾਨੀ ਰਹਿੰਦੀ ਮਾਰ। ਨਵੀਂ ਜੁੱਤੀ ਲਈ ਤੇ ਬੀਟਾ ਨਾਲ ਰੱਖਿਆ ਤੇ ਕਹਿੰਦਾ ਖੁੱਲੀ ਲੈ। ਨਵੀਂ ਜੁੱਤੀ ਲਈ ਹੈ ਤੇ ਜਾ ਕੇ ਅੰਜ ਵੇੜੇ ਚ ਸੁੱਟਣ ਦੇ ਕਹਿੰਦਾ ਜਿੰਨੇ ਜਿੰਨੇ ਮੈਨੂੰ ਇੱਥੇ ਲਿਖਣਾ ਲਿਖ ਲਓ। ਜੁੱਤੀ ਦੇ ਚੋਰੀ ਚੱਪਲ ਦੀ ਭਾਈ ਜਿਹਨੇ ਬੱਦਲ ਮਾਰਨਾ ਚੈਨ ਮਾਰ ਚ ਲਓ। ਫਾ ਕੇ ਬੈਠਾ। ਮੋਟਰਸਾਈਕਲ ਦੀ ਤੇ ਸਾਈਕਲ ਦੀ ਚੋਰੀ ਚੱਪਲ ਅਕਸਰ ਲੋਕਾਂ ਨੇ ਨਾ ਬੱਦਰ ਖੁੱਲੀ ਹੁੰਦੀ ਸਾਡੀ। ਉਹ ਜਦੋਂ ਇੱਕ ਵਾਰੀ ਖੋਲ ਲੈਂਦੇ ਨਾ ਦੁਬਾਰਾ ਉਹ ਫਿਰ ਜਰਾ ਔਖਾ ਲੱਗਦਾ ਤੇ ਉਹ ਫਿਰ ਉਹ ਪਾਉਂਦੇ ਤੇ ਉਹ ਵਾਕਈ ਇਦਾਂ ਹੀ ਆ। ਅੱਛਾ ਉਹ ਚੈਨ ਚ ਵੀ ਨਹੀਂ, ਉਹ ਤੁਸੀਂ ਤੁਰੇ ਜਾਂਦੇ ਹੋ ਪਿਛਲੇ ਦੇ ਪੈਰ ਥੱਲੇ ਵੀ ਆ ਜਾਂਦੀ। ਦੇਖੋ ਇੱਕ ਉਹਦੇ ਵਿੱਚ ਚੀਕੂ ਵੀ ਹੁੰਦੇ ਸੀ ਕਿ ਕੀਚੂ ਚੀ ਬੜੇ ਪੁਰਾਣੇ ਦੋ ਉਹਦੇ ਨਹੀਂ ਹਾਲੇ ਵੀ ਮਿਲਦੇ ਸੀ, ਉਹਦੇ ਸੋਲ ਦੇ ਵਿੱਚ ਆਵਾਜ਼ ਆਉਂਦੀ ਸੀ। ਉਹ ਹਵਾ ਭਰ ਕੇ ਨਹੀਂ ਸਟੈਚੂ ਜਿਹਾ ਖੜਾ ਰਿਹਾ ਹੁੰਦਾ। ਦਾਨਸ਼ ਨੂੰ ਕਹਿੰਦਾ ਉਹ ਕਿਤੇ ਜਗ੍ਹਾ ਤੇ ਖਲੋ ਵੀ ਜਾਵਾ ਇੰਜ ਇੰਜ ਕਰਨ ਦਿਆ ਕਹਿੰਦਾ ਕਿਤੇ ਟੇਕੇ ਖਲੋ ਜਾ ਮਰੇ। ਉਹ ਮੈਨੂੰ ਪਤਾ ਨਹੀਂ ਸੀ ਜਦੋਂ ਆਪਾਂ ਗਏ ਨਹੀਂ ਤੇ ਸ਼ੋਅ ਕਰਨ ਮਾਲ ਉੱਤੇ ਉਹ ਜਿੱਥੇ ਗੇਮਾਂ ਪਈਆਂ ਬੱਚਿਆਂ ਦੀਆਂ। ਅੱਛਾ ਉੱਥੇ ਹੁਣ ਮੈਨੂੰ ਨਹੀਂ ਪਤਾ ਉਹ ਜਿਹੜਾ ਨਹੀਂ ਨਾ ਉਹਦੇ ਚ ਕੁੜੀ ਆ। ਹਾਂਜੀ ਤੇ ਮੈਂ ਕਿਹਾ ਓਏ ਆ ਬਈ ਆ ਜਿਹਦਾ ਕੰਮ ਨਹੀਂ ਲਿਆ ਨੇ ਉਹ ਜਿਹੜੇ ਭਾਲੂ ਜਿਹੇ ਬਣੇ ਹੁੰਦੇ ਇਹ ਮੈਨੂੰ ਦੱਸ ਰਹੇ ਉਹ ਮੈਂ ਉਹਦਾ ਮੈਂ ਕਿਹਾ ਚੱਲ ਯਾਰ ਮੈਂ ਉਹਨੂੰ ਇੰਜ ਕੀਤਾ ਉਹਨੇ ਇਸਲਾਮ ਵੀ ਨਹੀਂ ਲਈ। ਹਾਂਜੀ ਤੇ ਉਹ ਯਾਰ ਕੁੜੀ ਦਾ ਕੀ ਕੰਮ ਬਣਦਾ ਵਿੱਚ ਤੇ ਮੈਂ ਉਹਨੂੰ ਫੜ ਕੇ ਨਾਲ ਲੱਗਾ ਤੇ ਉੱਪਰ ਬਹਿ ਗਿਆ ਉਹ ਮਰੋ ਇਹ ਕੀ ਬਾਅਦ ਚ ਦੱਸਿਆ ਤਾਜੀ ਉੱਤੇ ਮੇਰਾ ਜਰਮਨ ਥਾ ਕੁੱਟਿਆ ਤੇ ਸੀ ਇਹ ਮੇਰੇ ਉੱਪਰ ਆਣ ਕੇ ਬਹਿ ਗਿਆ ਉਹ ਸਰਾਣਿਆ ਗਿਆ ਤੇ ਉਹ ਭਾਈ ਬੜੀ ਮੁਸ਼ਕਲ ਮੈਂ ਨਿਕਲਿਆ। ਹਾਂ ਕਿਤੋਂ ਉਹ ਗੱਦੇ ਜੇ ਸੀ ਜਿੱਥੇ ਪਏ। ਅੱਛਾ ਭਾਈ ਫੈਸਲ ਵਰਗਾ ਭਲਵਾਨ ਨਾ ਕੱਟੇ ਕਰਾਉਂਦਾ ਆਪਣੇ ਵਾਲ ਖਾਈ ਹੁੰਦਾ। ਭਾਈ ਫੈਸਲ ਲੜ ਕੇ ਭਲਵਾਨ ਨੇ ਛਮਾਦਾ ਕੰਬਰ ਕਾ ਮੂੰਹ ਚੋਂ ਕਿੰਨੇ ਬੜੇ ਮੱਛਰ ਕੱਢ ਕੇ ਸੁੱਟੇ। ਮਾੜੀ ਕਿਸਮਤ ਇਹਨੂੰ ਜੈਲ ਕੇ ਐਸੇ ਜਾਲੀ ਨੋਟ ਆ ਗਏ। ਉਹ ਬੱਚੇ ਨੂੰ ਲੈ ਕੇ ਤੇ ਉਹ ਜੈਲੀ ਜੇ ਦੰਦ ਕੱਢਣ ਵਾਸਤੇ ਉਹ ਆਪਣੇ ਬੱਚੇ ਨੂੰ ਲੈ ਕੇ ਤੇ ਆਪਣਾ ਤਰੀਤ ਪਾਇਆ ਆਖਦਾ ਇਹਨੇ ਦੰਦ ਮਜ਼ਬੂਤ ਕਰ। ਓਹੋ ਓਏ ਮੇਰੀ ਇਹ ਤੁਹਾਡਾ ਬਦਲਵਾ ਲਿਆ ਇਹ ਰੋਸ ਦੀ ਆ ਤੁਹਾਡੀ ਹੋਰ ਸੀ ਜਿਹੜੀ ਮਰਜ਼ੀ ਸ਼ਾਇਦ ਚੰਗੀ ਪਾ ਲਵੇਂਗਾ ਉਸਤਾਦ ਜੀ ਦੀ ਹੋਣੀ ਹੈ। ਨਹੀਂ ਦੁਨੀਆ ਦੇ ਹੋਰ ਕੋਈ ਬੰਦਾ ਚੰਗੀ ਸ਼ਾਇਦ ਪਾਉਂਦਾ ਹੀ ਨਹੀਂ। ਤਾਜੀ ਤੇ ਸ਼ਾਇਦ ਨਹੀਂ ਗੱਲ ਕੀਤੀ ਉਸਤਾਦ ਦੀ ਇੱਥੋਂ ਇਦਾਂ ਦੀ ਸ਼ਾਇਦ ਖਾਨੋ ਰਾਈਟ ਹੋਈ ਹੈ ਇੱਕ। ਨਹੀਂ ਉਹ ਜਿਹਨੇ ਨਹੀਂ ਫੈਸਲ ਸਾਹਿਬ ਆਪਣੀ ਲੈ ਕੇ ਪਾਉਂਦੇ ਨੇ ਫੈਸਲ ਸਾਹਿਬ ਅਲਹਮਦੁਲਿਲਾ। ਹਾਂਜੀ ਜੀ ਸਾਰੀ ਇਹ ਤਾਂ ਉਹਦੇ ਨਾਲ ਹੀ ਜਲਦ ਹਾਂ ਨਹੀਂ ਕਹੀਦਾ ਹੁੰਦਾ ਮੈਂ ਤੈਨੂੰ ਕਿੰਨੇ ਸ਼ੋਆਂ ਚ ਦਿਖਾਵਾਂ ਆਇਆ ਸ਼ਾਇਦ ਫੈਸਲ ਤੁਹਾਨੂੰ ਮੈਡੀਕਲ ਰੈਪ ਲੱਗਣ ਦੇ ਦੇਖਿਓ ਮੈਡੀਕਲ ਰੈਪ ਲੱਗਣ ਦੇ ਇਹ ਤਾਂ ਹੀਰੋ ਨਹੀਂ ਲੱਗ ਰਿਹਾ। ਅੱਛਾ ਕਈ ਬੰਦਿਆਂ ਨੇ ਸ਼ਰਟ ਦੇਤੀ ਨਾ ਤੇ ਕਈ ਬੰਦੇ ਬੈਠੇ ਨਾ ਹੁਣ ਉਹਨਾਂ ਨੇ ਮਹਿਫਲ ਚ ਦੱਸਣਾ ਕਿੱਦਾਂ ਕਿ ਵੀ ਇਹ ਮੇਰੀ ਹੈ। ਡਾਇਰੈਕਟ ਵੀ ਨਹੀਂ ਕਹਿਣਾ ਉਹਨੂੰ ਕਿ ਵੀ ਭਾਜੀ ਇਹਨੇ ਮੇਰੀ ਸ਼ਰਟ ਪਾਈ ਉਹ ਵੀ ਤਾਂ ਵੀ ਭਾਰਤ ਹੁਣ ਉਹਨਾਂ ਨੇ ਗੱਲ ਘੁਮਾ ਕੇ ਨਾ ਤੇ ਹਿਸਾਬ ਨਾਲ ਦੱਸਣਾ ਵਾ ਕਿ ਬਾਬਾ ਜੀ ਇਹ ਸ਼ਰਟ ਮੇਰੀ ਹੈ। ਤੇ ਉਹ ਗੱਲ ਸ਼ੁਰੂ ਕੀ ਉਹਨੇ ਕਹੀ ਯਾਰ ਬੜਾ ਸ਼ਰਟ ਬਾਹਰ ਕੇ ਆ ਕੇ ਨੇ ਵੀ ਬੜਾ ਚਕਵਾ ਤੇ ਕਿੱਥੋਂ ਲਈ ਸ਼ਰਟ ਉਹਨੇ ਕਹਿੰਦਾ ਜੀ ਮੈਂ ਫਲਾਂ ਜਾ ਹਾਂ ਉੱਥੇ ਆਇਆ ਉਧਰ ਉਹਦੀ ਬਿਲਕੁਲ ਨਾਲ ਦੀ ਦੁਕਾਨ ਤੋਂ ਆਇਆ ਵੀ ਮੈਂ ਉੱਥੇ ਲਈ ਸੀ। ਅੱਛਾ ਹਾਂ ਅੱਛਾ ਮੈਂ ਇਸ ਤਰ੍ਹਾਂ ਨਾ ਮੁੰਡੇ ਨੂੰ ਹੁੱਡ ਦਿੱਤਾ ਮੈਂ ਤੇ ਉਹ ਹੁੱਡ ਪਾ ਕੇ ਨਾ ਅਸੀਂ ਉਹ ਆ ਗਿਆ ਮੇਰਾ ਹੁੱਡ ਪਾ ਮੈਂ ਕਿਹਾ ਕਾਕੂ ਇਹਨਾਂ ਦੇ ਮੇਰੇ ਨਹੀਂ ਸੱਜਿਆ ਸੀ ਜਿੰਨਾ ਤੇਰੇ ਇਹ ਸਹੀ ਗੱਲ ਆ ਸਹੀ ਗੱਲ ਆ। ਹੁਣ ਤੂੰ ਗੱਲ ਕੀਤੀ ਨਾ ਯੂਨੀਵਰਸ ਤੇ ਇੱਕ ਨਾਰਮਲ ਇੱਥੇ ਜਿੱਥੋਂ ਮਰਜ਼ੀ ਚੱਲ ਜਾਓ ਜਿਹੜੇ ਵੱਡੇ ਵੀ ਦੁਨੀਆ ਦੇ ਬ੍ਰਾਂਡ ਨੇ ਪਾਣ ਉਹ ਵੀ ਇੱਕ ਤਰੀਕਾ ਹੁੰਦਾ ਪਾਉਣ ਦਾ। ਭਾਜੀ 4500 ਰੁਪਏ ਦੀ ਕੱਲੀ ਸ਼ਰਟ ਯਾਰ ਇਹ ਦਲੀਲ ਨਹੀਂ ਹੁੰਦੀ ਸਜੀ ਹੋਣੀ ਚਾਹੀਦੀ ਸ਼ਰਟ। ਤੇਰੇ ਮੂੰਹ ਤੇ ਦਿਲ ਕਰੇ 30 ਰੁਪਏ ਵਾਲੀ ਲੰਡੇ ਦੀ ਸੱਜੇ ਤੇ ਦਿਲ ਕਰੇ 45,000 ਵਾਲੀ ਵੀ ਨਾ ਸਜੇ। ਮਹਿੰਗੀ ਦਾ ਕੰਮ ਨਹੀਂ ਹੁੰਦਾ
ਹਾਂਜੀ ਇਹ ਤੇ ਖਲ ਵੀ ਉੱਤੇ ਰੱਖ ਲਵੇ ਨਾ, ਇਦਾਂ ਲੱਗਦਾ ਸ਼ੈਲਟ ਪਾਈ ਹੈ। ਖਾਲੋ ਚੰਗੀ ਭਲੀ ਮਹਿੰਗੀ ਹੁੰਦੀ ਉਹ ਦੇਖੋ ਮੈਂ ਡੱਬਿੰਗ ਵਾਲਾ ਕਲਿੱਪ ਕੀਤਾ, ਸੋਚੋ ਨੇ ਖਾਲੀ ਸ਼ੇਰ ਦੀ ਪਾਈ ਹੁੰਦੀ ਜਿਹੜਾ ਨਾਈ ਦੀ ਦੁਕਾਨ ਚ ਹੁੰਦਾ। ਆਹੋ ਉਹਦਾ ਚੋਰੀ ਜਿਹਾ ਮੈਂ ਕਹਿੰਦਾ ਤੇਰੇ ਨਾਲ ਹੀ ਕਟਿੰਗ ਕਰ ਲੈਗਾ। ਇਦਾਂ ਦੀ ਸ਼ਰਟ ਨਾ ਮਾਲਕ ਇਹ ਕਹਿ ਕੇ ਦਊਗਾ ਯਾਰ ਰੱਖ ਕੇ ਦੇ ਦੁਕਾਨ ਤੇ ਬੇਕੀ ਪੈਸੇ ਦੇ ਦੀ ਨਹੀਂ ਤਾਂ ਯਾਰ ਐਦਾਂ ਹੀ ਸ਼ਰਟ ਪਾਈ ਹੋਣਾ ਤੇ ਬਾਬਾ ਆ ਕੇ ਕਹੂਗਾ ਮੈਨੇਜ ਕੀ ਗਾਲਾਂ ਤੁਸੀਂ ਗਾਲਾਂ ਨਹੀਂ ਕਰਨ ਡਏ ਤਾਂ ਦਾ ਮਤਲਬ ਮਾੜੀ ਲੱਗ ਰਹੀ ਸੱਚੀ ਮੁੱਚੀ ਦੱਸੋ। ਇਹ ਉੱਪਰੋਂ ਮਾੜਾ ਲੱਗ ਰਿਹਾ, ਇਹਦੇ ਨਾਲ ਇਹ ਬਣਦਾ ਹੀ ਨਹੀਂ। ਠੰਡ ਵੀ ਨਾ ਠੰਡ ਸੀਗੀ ਮੈਂ ਲਾਇਆ ਸੀਗਾ ਜੀ ਇਹਦੇ ਨਾਲ ਕੋਟ ਬਣਦਾ। ਉਹਨੇ ਮੈਨੂੰ ਕਿਹਾ ਹਾਂਜੀ ਉਹ ਵੀ black। ਉਸਤਾਦ ਜੀ ਬੈਗ ਚ ਕੋਟ ਵੀ ਪਰ ਬਦਲ ਜੋ ਵੀ ਹੈ ਨਾ ਵੀ ਪਈ ਬੇਸਿਕ ਤੌਰ ਤੇ ਮੇਰੀ ਸੀਗੀ ਮੀਟਿੰਗ ਰਾਤੀ। ਹਾਂਜੀ ਨਵਾਂ ਤੁਹਾਡਾ ਪੁੱਤਰ ਬਿਜ਼ਨਸ ਸ਼ੁਰੂ ਕਰਨ ਲੱਗਾ ਪਰਫਿਊਮਾਂ ਦਾ। ਐਫਐਸ ਪ੍ਰੋਡਕਸ਼ਨ ਐਫਐਸ ਪਰਫਿਊਮਸ ਐਫਐਸ ਮਤਲਬ ਫੈਸਲ ਸੇਲ। ਸੱਚਾ ਅੱਛਾ ਐਫਐਸ ਐਫਐਸ ਤੁਹਾਡਾ ਉਸਤਾਦ ਜੀ ਐਫਐਸ ਤੇ ਜਿੱਥੇ ਬਣਾਉਣੇ ਕਿੱਥੋਂ ਪਰਫਿਊਮ? ਉਸਤਾਦ ਜੀ ਉਹ ਮੁੰਡਾ 40 ਬਣਾਉਂਦਾ, ਉਹਨੇ ਕਿਹਾ ਜੀ 100 ਰੁਪਏ ਦੇ ਵਿੱਚ ਮੈਂ ਕਹਿੰਦਾ ਬਹੁਤ ਅੱਛਾ ਕੰਮ ਆ। ਉਸਤਾਦ ਜੀ ਕੂਚੀ ਨਾ 100 ਰੁਪਏ ਦਾ ਉਸਤਾਦ ਜੀ ਭਰ ਕੇ ਦੇ ਦਿੰਦਾ ਬਸ ਸੇਮ ਪਰਫਿਊਮ ਬਸ 300 ਦਾ ਵੇਚੀ ਜਾ। 300 ਰੁਪਏ ਦਾ ਉਸਤਾਦ ਜੀ ਕੀ ਹੋ ਗਿਆ। ਹਾਂ ਕੂਚੀ ਪਤਾ ਕਿੰਨੇ ਦਾ ਹੈ? ਉਹ 50 ਰੁਪਏ ਦੀ ਬੋਤਲ 50 ਰੁਪਏ ਦੀ ਬੋਤਲ ਆਪਣੀ ਮਰਜ਼ੀ ਦੀ ਜਿੱਥੋਂ ਤੁਸੀਂ ਨਹੀਂ ਬਣਾਉਂਦੇ ਜੀ ਉਧਰੋਂ ਮੈਂ 50 ਦੀ ਉਹ ਜਿੱਥੇ ਬੋਤਲਾਂ ਬਣਦੀਆਂ ਨੇ ਤੁਹਾਨੂੰ ਪਤਾ ਹੀ ਖਾਲੀ ਬੋਤਲ ਜਿਹੜੀ ਖਾਲੀ ਬੋਤਲ ਉਹਦੇ ਤੇ ਉਸਤਾਦ ਜੀ ਠੱਪੇ ਲਾਈ ਜਾਣੇ ਤੇ ਪਰਫਿਊਮ ਬਣਾਉਣਾ। ਨਹੀਂ ਬੇਟਾ ਮੈਂ ਜਿਹੜੀ ਸ਼ੈਂਪੂ ਵਾਲੀ ਬੋਤਲ ਬਣਵਾਈ ਹੈ ਨਾ ਉਹਦੇ ਥੱਲੇ ਦੇਖੀ ਲਿਖਿਆ ਵਿੱਚ ਉਹਦੇ ਉਹ ਕੀ ਉਹਨੂੰ ਕਹਿੰਦੇ ਇੰਬੈਸਡ ਹੋਣਾ ਕੀ ਉਹਨੂੰ ਕਹਿੰਦੇ ਉਹਦੇ ਵਿੱਚ ਲਿਖਿਆ ਸਜਾਦ ਜਾਨੀ ਜਾਨੀ ਮਾਰਟ ਇੰਬੋਸਡ। ਮੈਂ ਉਹਦੇ ਵਿੱਚ ਕਰਾਇਆ ਉਹਦਾ 25 ਰੁਪਏ ਦਾ ਕੱਲਾ ਢੱਕਣ ਹੀ ਆ ਉਤਲਾ ਤੇ ਬੋਤਲ ਆਪਣੀ ਬਣਵਾਈ ਹੈ। ਇਹਨਾਂ ਦਾ ਮਾਰਟ ਹੈ ਆਪਣਾ। ਮੈਨੂੰ ਲੱਗਦਾ ਸ਼ਾਇਦ ਆਪਣਾ ਬਿਜ਼ਨਸ ਹੈ ਇਹਨਾਂ ਦਾ। ਨਾ ਨਾ ਰਲ ਉੱਥੋਂ ਹੀ ਬਣਵਾ ਕੇ ਦੇਣੀ ਦਿੰਦਾ 100 ਦੀ ਬੋਤਲ ਭਰ ਕੇ ਦਿੰਦਾ ਤੇ ਉਹ ਬੋਤਲ ਤੈਨੂੰ ਜਿੰਨੇ ਦੀ ਪੈਣੀ ਆ ਤੇਰੀ ਸੋਚ ਆ। ਅਸੀਂ ਏਡੀ ਏਡੀ ਰੱਖਣ ਮੈਂ ਕਹਿੰਦਾ ਲੈਂਦਾ ਨਹੀਂ ਇਹਨਾਂ ਢੱਕਣ ਉਹ ਬਾਹਰ ਜਾਣਾ ਹੁੰਦਾ ਨਾ ਸਾਡਾ ਲੈਪੜ 'ਚ ਜ਼ਿਆਦਾ ਜਾਂਦਾ ਨਾ ਫੇ ਠੀਕ ਹੈ ਨਹੀਂ ਫੇ ਤੇ ਉਹਦੇ ਵਿੱਚੋਂ ਟੁੱਟ ਜਾਂਦਾ ਹਲਕਾ ਢੱਕਣ। ਇਹ ਨਹੀਂ ਨਹੀਂ ਸਹੀ ਗੱਲ ਆ। 25 ਰੁਪਏ ਦਾ ਢੱਕਣ ਹਾਂਜੀ 22 ਰੁਪਏ ਦਾ 7 ਰੁਪਏ ਦਾ ਸੀ ਜਦੋਂ ਮੈਂ ਸ਼ੁਰੂ ਕੀਤਾ। ਆ ਸਾਲ 1.5 ਸਾਲ ਦੇ ਵਿੱਚ 20 ਰੁਪਈਆਂ ਦੇ 22 ਰੁਪਈਆਂ ਦਾ ਚਲਾ ਗਿਆ। ਹੁਣ ਢੱਕਣਾ ਦਾ ਸ਼ੁਰੂ ਕਰ ਲਈਏ ਫਿਰ। ਨਹੀਂ ਉਹ ਢੱਕਣ ਠੀਕ ਆ। ਤੇ ਰੇਟ ਸਾਜੀ ਉਹੀ ਰੱਖਿਆ ਤੁਸੀਂ ਬੋਤਲ ਦਾ। ਹਾਂ ਅੱਜ ਤੁਹਾਡਾ ਸ਼ਾਇਦ ਵੈਸੇ ਇੱਕ ਨੰਬਰ ਸੀ। ਨਹੀਂ ਉਸਤਾਦ ਜੀ ਮੈਂ ਤੁਹਾਨੂੰ ਦੱਸਾਂ ਸੱਚੀ ਇਹ ਨਹੀਂ ਕਿ ਕਸਮ ਵਾਲੀ ਗੱਲ ਹੈ, ਇਹ ਨਹੀਂ ਕਹਿਣ ਲੱਗਾ ਵੇ ਤੁਸੀਂ ਗੌਰ ਕਰੋਗੇ ਤੁਹਾਨੂੰ ਫੀਲ ਵੀ ਹੋਏਗਾ ਕਿ ਮੇਰੇ ਵਾਲ ਕਿੱਦਾਂ ਦੇ ਹੋ ਗਏ ਸੀ। ਮੇਰੇ ਵਾਲ ਫਾਰਗ ਹੋ ਗਏ ਸੀ ਭਾਈ ਜਾਣਾ। ਮੈਂ ਉਹ ਸ਼ੈਂਪੂ ਨਾ ਮੈਨੂੰ ਨਹੀਂ ਪਤਾ ਲਵੋ ਨਾ ਲਵੋ ਮੈਨੂੰ ਕੋਈ ਸਰੋਕਾਰ ਨਹੀਂ ਇਹਦਾ, ਲੇਕਿਨ ਸੱਚੀ ਗੱਲ ਇਹ ਹੈ ਕਿ ਸਾਜੀ ਉਹ ਸ਼ੈਂਪੂ ਨੇ ਨਾ ਮੇਰੇ ਵਾਲ ਨਹੀਂ ਹਿੱਲਣ ਦਿੱਤੇ। ਇਹ ਜੈਨੂਇਨ ਗੱਲ ਆ ਯਾਰ ਇੱਕ ਸੁਪਰਸਟਾਰ ਨੇ ਕਸਮ ਵਾਲੀ ਗੱਲ ਹੈ ਸੁਪਰਸਟਾਰ ਨੂੰ ਮੈਂ ਮੁਲਾਕਾਤ ਹੋਈ ਇੱਥੇ ਨਾਲ ਆਦਾ ਉਹਨਾਂ ਦਾ ਲੈ ਦੇ ਉਸਤਾਦ ਜੀ ਉਹ ਸੁਪਰਸਟਾਰ ਜਿਹੜਾ ਨਾ ਉਹ ਜਦੋਂ ਦਾ ਤੁਹਾਡਾ ਸ਼ੈਂਪੂ ਯੂਜ਼ ਕਰ ਰਿਹਾ ਕਸਮ ਵਾਲੀ ਗੱਲ ਜੇ ਦੁਆਵਾਂ ਦੇਣ ਡਿਆ ਤੁਹਾਨੂੰ। ਉਹ ਕਹਿੰਦੇ ਸੀ ਯਾਰ ਮੇਰਾ ਪੈਗਾਮ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਡੀਓ ਬਣਾ ਦਿਓ। ਕਹਿੰਦਾ ਯਾਰ ਚੈਨਲ ਦਾ ਮਸਲਾ ਵੀਡੀਓ ਨਹੀਂ ਮੇਰਾ ਕਹਿ ਨਹੀਂ ਕਹਿੰਦਾ ਨਹੀਂ ਅੱਛਾ ਮੇਰੀ ਗੱਲ ਸੁਣੋ ਲੈਦਾ ਕੌਣ ਭਾਈ ਅਕਰਮ ਉਦਾਸ ਉਸਤਾਦ ਹਾਂ ਨਹੀਂ ਉਹ ਬੜੀਆਂ ਦੁਆਵਾਂ ਕਹਿੰਦਾ ਯਾਰ ਬਹੁਤ ਅੱਛੇ ਕਰ ਉਹ ਫਿਰ ਸ਼ਾਦੀ ਦੇ ਵਾਲ ਯੂਜ਼ ਕਰਨ ਦਾ ਯਾਰ ਦੱਸਣ ਵੀ ਇਦਾਂ ਫਿਰ ਮੈਂ ਵੀ ਕਹਿ ਸਕਦਾ ਹਾਂ ਮੇਰਾ ਗੱਲਾਂ ਵਾਲ ਹੋ ਗਿਆ ਸ਼ੈਂਪੂ। ਨਹੀਂ ਮੈਨੂੰ ਲੋਕ ਤਸਵੀਰਾਂ ਭੇਜਦੇ ਨੇ ਜਦੋਂ 6 ਮਹੀਨੇ ਸ਼ੈਂਪੂ ਯੂਜ਼ ਕਰਦੇ ਆ ਉਸ ਤੋਂ ਬਾਅਦ ਫਿਰ ਮੈਨੂੰ ਤਸਵੀਰ ਭੇਜ ਦੇਗਾ। ਦੇਖੋ ਆ ਦੇਖੋ ਬੰਦੇ ਨੇ ਭੇਜੀ ਆ ਦੇਖੋ ਅੰਨਾ ਜੀ ਮੈਂ ਤੇ ਯਾਰ ਇਹ ਤੇਰੀ ਤਾਂ ਉਹ ਕਹਿੰਦਾ 6 ਮਹੀਨੇ ਤੋਂ ਪਹਿਲੇ ਬਿਲਕੁਲ ਬੇੜਾ ਗਰਕ ਹੋ ਗਿਆ ਸੀ, ਏਡੇ ਹੋ ਗਏ ਸੀ। ਚੱਲੇ ਹੋ ਨਹੀਂ ਸਰ ਮਾਜ਼ਰਤ ਇਹ ਵੈਸੇ ਮਜ਼ਾਕ ਕਰਨਾ ਨਹੀਂ ਚਾਹੀਦਾ ਲੇਕਿਨ ਭਾਣ ਕੀ ਕਰੀਏ ਹੁਣ ਫਿਰ ਉਸਤਾਦ ਜੀ ਪਰਸਨੈਲਿਟੀ ਕਿਹੜੀ ਖੂਬਸੂਰਤ ਹੈ ਇਸ ਭਾਈ ਦੀ ਇਹ ਜਿਹੜੀ ਖੂਬਸੂਰਤ ਨਾਲ ਆ ਰਹੀ ਸੱਚੀ ਮੁੱਚੀ ਖੂਬਸੂਰਤ ਲੇਕਿਨ ਦੀ ਵੀ ਪਰਸਨੈਲਿਟੀ ਚੇਂਜ ਦੇ ਨਾਲ ਸਹੀ ਗੱਲ ਹਾਂ ਖੇਡ ਦਾ ਅੱਛਾ ਮੈਂ ਕਹਿਣ ਲੱਗਾ ਸੀ ਕਿ ਗੱਲ ਇਹ ਹੈ ਕਿ ਸ਼ੈਂਪੂ ਤੁਸੀਂ ਮਤਲਬ ਮੈਂ ਤੁਹਾਨੂੰ ਉਹ ਚੀਜ਼ ਨਹੀਂ ਕਹਿ ਰਿਹਾ ਕਿ ਤੁਸੀਂ ਮੇਰੇ ਕੋਲੋਂ ਜਾਂ ਸਜਾਦ ਦੀ ਮਾਰ ਤੋਂ ਲੈ ਲਓ ਜਿਹੜੀ ਤੁਸੀਂ ਅੱਗੇ ਨਹੀਂ ਹੈਗੇ ਤੇ ਮੈਂ ਤੁਹਾਨੂੰ ਫਟੀਕ ਪਾ ਰਿਹਾ। ਤੁਸੀਂ ਸ਼ੈਂਪੂ ਆਲਰੇਡੀ ਲੈਂਦੇ ਹੋ ਹਾਂਜੀ ਉਹ ਨਾ ਲਵੋ ਆ ਲੈ ਲਓ। ਇਹਦੇ ਚ ਕੀ ਹੈ ਸੀ ਮੈਂ ਗੱਲ ਕਰਤੀ ਮੈਂ ਇੱਕ 13ਵੀਂ ਚੀਜ਼ ਕੋ ਕੱਢ ਲਿਆਵਾਂ ਜਿਹੜੀ ਤੁਹਾਡੇ ਕੋਲ ਹੈ ਹੀ ਨਹੀਂ ਤੇ ਮੈਂ ਕਹਾਂ ਯੂਜ਼ ਕਰੋ ਤੇ ਤੁਸੀਂ ਉੱਤੇ ਪੈਸੇ ਖਰਚੋ। ਆਲਰੇਡੀ ਤੁਸੀਂ ਯੂਜ਼ ਕਰ ਰਹੇ ਹੋ ਤੇ ਮੈਂ ਤੁਹਾਨੂੰ ਕਹਿੰਦਾ ਯਾਰ ਆ ਨਾ ਕਰੋ ਆ ਕਰ ਲਓ ਸਿੰਪਲ ਠੀਕ ਹੈ। ਲੇਕਿਨ ਉਸਤਾਦ ਜੀ ਮੇਰਾ ਅੱਲਾ ਜਾਣਦਾ ਸੱਚੀ ਮੁੱਚੀ ਉਸਤਾਦ ਮੁਹਤਰਮ ਅਗਰ ਚਾਹੁੰਦੇ ਨਾ ਸਾਨੂੰ ਅੱਜ ਪਤਾ ਲੱਗਾ ਕਿ ਸਜਾਜਾਨੀ ਸਾਹਿਬ ਦਾ ਮਾਰਟ ਵੀ ਹੈਗਾ ਮਾਰਟ ਵੀ ਜਿੱਦਾਂ ਗਰੋਸਰੀ ਮਾਰਟ ਹੋ ਸਕਦਾ ਮੇਰੇ ਹਿਸਾਬ ਨਾਲ ਜਿੱਥੇ ਹਰੇਕ ਚੀਜ਼ ਅਵੇਲੇਬਲ ਹੋ ਜਾਂਦੀ ਸ਼ੈਂਪੂ ਵਗੈਰਾ ਤੇਲ ਰਾਸ਼ਨ ਹਨੀ ਘਰ ਦਾ ਵੀ ਕਹਿੰਦੇ ਬਈ ਹਾਂ। ਸੋ ਮੈਨੂੰ ਲੱਗਦਾ ਮਾਰਟ ਦੇ ਵਿੱਚ ਹਰੇਕ ਚੀਜ਼ ਅਵੇਲੇਬਲ ਹੁੰਦੀ ਆ। ਸੋ ਇਹਨਾਂ ਦਾ ਆਪਣਾ ਕੋਈ ਮਾਰਟ ਆਪਣਾ ਬਿਜ਼ਨਸ ਹੈਗਾ ਜਿਹੜਾ ਕੋਈ ਮਾਰਟ ਆ। ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ ਜ਼ਰੂਰ ਦੱਸਿਆ ਕਰੋ ਤੁਹਾਨੂੰ ਇਹਨਾਂ ਦੀਆਂ ਵੀਡੀਓ ਕਿੱਦਾਂ ਲੱਗ ਰਹੀਆਂ ਜਾਨੀ ਸਾਹਿਬ ਦੀਆਂ ਤੇ ਇਹਨਾਂ ਦੀ ਸਾਰੀ ਟੀਮ ਦੀਆਂ ਜੁਗਤਾਂ। ਸੋ ਸਪੈਸ਼ਲੀ ਜਿਹੜੀਆਂ ਜੁਗਤਾਂ ਨੇ ਉਹਨਾਂ ਕਰਕੇ ਇਹ ਆਪਾਂ ਜ਼ਿਆਦਾ ਇਹਨਾਂ ਦੀਆਂ ਵੀਡੀਓ ਦੇਖ ਰਹੇ ਹਾਂ ਕਿਉਂਕਿ ਬਹੁਤ ਵਧੀਆ ਲੱਗਦੀ ਹੈ ਰੁਕਣ ਨਹੀਂ ਦਿੰਦੇ ਜੁਗਤਾਂ। ਸੋ ਲਾਸਟ ਇਸ ਤੋਂ ਪਹਿਲਾਂ ਜਿਹੜੀ ਆਪਾਂ ਵੀਡੀਓ ਬਣਾਈ ਜੁਗਤਾਂ
ਉਹਦੇ 'ਚ ਨਾ ਤਬਾਹੀ ਮਚਾਈ ਸੀ ਪੂਰੀ ਜੁਗਤਾਂ ਵਾਲੀ ਹੈ ਨਾ। ਹਾਸਾ ਕੇ ਢੇਡ ਹੋ ਗਿਆ। ਅੱਜ ਨੋਰਮਲੀ ਗੱਲਾਂ ਕਰ ਰਹੇ ਕਿਉਂਕਿ ਅਸੀਂ ਥੋੜ੍ਹਾ ਟਾਈਮ ਦੀ ਕਮੀ ਹੋਣ ਕਰਕੇ ਆਪਾਂ 10-15 ਮਿੰਟ ਦੀ ਵੀਡੀਓ ਬਣਾਈ ਆ। ਸੋ ਨੈਕਸਟ ਪਾਰਟ ਇਹਦਾ ਜ਼ਰੂਰ ਲੈ ਕੇ ਆਵਾਂਗੇ। ਜਿਹੜੀ ਉਸ ਤੋਂ ਪਿਛਲੀ ਵੀਡੀਓ ਸੀ ਉਹਦਾ ਨੈਕਸਟ ਪਾਰਟ ਜਿਹੜਾ ਉਹ ਜਲਦੀ ਆ ਜਾਏਗਾ। ਤੇ ਸਾਨੂੰ ਇਹਨਾਂ ਦੇ ਰੋਡ ਸ਼ੋਅ ਦੀ ਰਿਕੁਐਸਟ ਆ ਰਹੀ ਸੀ, ਉਹਦੇ ਜ਼ਰੂਰ ਲੈ ਕੇ ਆਵਾਂਗੇ। ਤੇ ਸਾਡੇ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਣਾ। ਸੋ ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।